ADP पंजाबी ऑप्शनल पंजाब यूनिवर्सिटी लाहौर का सिलेबस। ਉਹਦੇ ਵਿੱਚ ਅੱਜ ਅਸੀਂ ਇੱਕ ਨਜ਼ਮ ਪੜਾਂਗੇ ਅਹਿਮਦ ਰਾਹੀ ਹੋਰਾਂ ਦੀ। ਨਜ਼ਮ ਦਾ ਸਰਨਾਮਾ ਹੈ ਤੇਰੀ ਯਾਦ। ਅਹਿਮਦ ਰਾਹੀ ਪੰਜਾਬੀ ਜ਼ੁਬਾਨ ਦੇ ਨਜ਼ਮ ਲਿਖਣ ਵਾਲੇ ਉਹਨਾਂ ਮੁੱਢਲੇ ਸ਼ਾਇਰਾਂ ਵਿੱਚੋਂ ਨੇ ਜਿਹੜੇ ਟ੍ਰੈਂਡ ਸੈਟਰ ਰੁਝਾਨ ਸਾਜ਼ ਸ਼ਾਇਰ ਨੇ। ਅਹਿਮਦ ਰਾਹੀ ਹੋਰਾਂ ਦੀ ਜਿਹੜੀ ਕਿਤਾਬ ਹੈ ਤ੍ਰਿੰਜਨ, ਉਹ ਛਾਪੇ ਚੜੀ ਨਜ਼ਮਾਂ ਦਾ ਫਰਾਗਾ। ਇਸ ਤੋਂ ਵੱਖ ਉਹਨਾਂ ਨੇ ਫਿਲਮਾਂ ਦੇ ਗੀਤ ਲਿਖੇ ਤੇ ਦੂਜਾ ਸ਼ੇਰੀ ਫਰਾਗਾ ਨਿਮੀ ਨਿਮੀ ਵਾਹ ਵੀ ਉਹਨਾਂ ਦਾ ਸ਼ੇਰੀ ਫਰਾਗਾ ਛਪ ਚੁੱਕਿਆ ਹੈ। ਅਹਿਮਦ ਰਾਹੀ ਹੋਰਾਂ ਦੀਆਂ ਨਜ਼ਮਾਂ ਵਿੱਚ ਉਹਨਾਂ ਦੀਆਂ ਗੀਤਾਂ ਵਿੱਚ ਰੋਮਾਨਵੀ ਰੰਗ ਜਿਹੜਾ ਹੈ ਉਹ ਬਹੁਤਾ ਨਜ਼ਰ ਆਉਂਦਾ ਹੈ। ਆਪ ਦੀ ਇਹ ਨਜ਼ਮ ਤੇਰੀ ਯਾਦ ਵਿੱਚ ਇੱਕ ਨੌਸਟੈਲਜੀਆ ਵੀ ਹੈ, ਉਹਦੇ ਵਿੱਚ ਗਵਾਚੇ ਵੇਲੇ ਦੀ ਯਾਦ ਵੀ ਹੈ ਤੇ ਜਜ਼ਬਿਆਂ ਦੀ ਸ਼ਿੱਦਤ ਵੀ ਨਜ਼ਰ ਆਵੇਗੀ। ਆਪ ਦੀ ਨਜ਼ਮ ਪੜ੍ਹਨੇ ਆ। ਇੱਕ ਨਰਮ ਤੇ ਮੁਲਾਇਮ ਨਸਵਾਨੀ ਆਵਾਜ਼ ਤੇ ਨਸਵਾਨੀ ਜਜ਼ਬੇ ਜਿਹੜੇ ਨੇ ਇਹਦੇ ਵਿੱਚ ਨਜ਼ਰ ਆਉਣਗੇ। ਪਹਿਲੇ ਨਜ਼ਮ ਦੀ ਪੜ੍ਹੰਤ ਪੂਰੀ ਨਜ਼ਮ ਪੜ੍ਹੀ ਜਾਏਗੀ, ਉਹਦੇ ਬਾਅਦ ਹਰ ਬੰਦ ਦਾ ਜਿਹੜਾ ਤਰਜਮਾ ਤੇ ਉਹਦੇ ਮੁਸ਼ਕਿਲ ਲਫ਼ਜ਼ ਤੇ ਉਹਦੀ ਤਸ਼ਰੀਹ ਕੀਤੀ ਜਾਏਗੀ। ਜੇ ਮੈਂ ਦੁੱਧ ਰਿੜਕਾਂ ਤੇਰੀ ਯਾਦ ਆਵੇ, ਜੇ ਮੈਂ ਦੁੱਧ ਰਿੜਕਾਂ ਤੇਰੀ ਯਾਦ ਆਵੇ, ਆ ਕੇ ਕਰੇ ਚੋਲਾ ਹੁਣ ਦੱਸ ਮੈਨੂੰ, ਤੈਨੂੰ ਯਾਦ ਕਰਾਂ ਕਿ ਮੈਂ ਦੁੱਧ ਰਿੜਕਾਂ। ਜੇ ਮੈਂ ਪਾਵਾਂ ਪੂਣੀ ਤੇਰੀ ਯਾਦ ਆਵੇ, ਜੇ ਮੈਂ ਪਾਵਾਂ ਪੂਣੀ ਤੇਰੀ ਯਾਦ ਆਵੇ, ਖਿੱਚ ਹੋਵੇ ਦੂਣੀ ਹੁਣ ਦੱਸ ਮੈਨੂੰ, ਤੈਨੂੰ ਯਾਦ ਕਰਾਂ ਕਿ ਮੈਂ ਪਾਵਾਂ ਪੂਣੀ। ਜੇ ਮੈਂ ਗੀਤ ਗਾਵਾਂ ਤੇਰੀ ਯਾਦ ਆਵੇ, ਗੀਤ ਬਣੇ ਹਾਵਾਂ ਹੁਣ ਦੱਸ ਮੈਨੂੰ, ਵੇ ਮੈਂ ਗੀਤ ਗਾਵਾਂ ਕਿ ਮੈਂ ਪਰਾਂ ਹਾਵਾਂ। ਜੇ ਮੈਂ ਚੁੱਪ ਰਵਾਂ ਤੇਰੀ ਯਾਦ ਆਵੇ, ਗੁੱਜੇ ਦੁੱਖ ਸਮਾਂ, ਜੇ ਮੈਂ ਚੁੱਪ ਰਵਾਂ ਤੇਰੀ ਯਾਦ ਆਵੇ, ਗੁੱਜੇ ਦੁੱਖ ਸਮਾਂ ਹੁਣ ਦੱਸ ਮੈਨੂੰ, ਵੇ ਮੈਂ ਚੁੱਪ ਰਵਾਂ ਕਿ ਮੈਂ ਦੁੱਖ ਸਮਾਂ। ਵੇ ਮੈਂ ਰਿੜਕਦੀ ਸਾਂ, ਵੇ ਮੈਂ ਕੱਤਦੀ ਸਾਂ, ਵੇ ਮੈਂ ਗਾਉਂਦੀ ਸਾਂ, ਵੇ ਮੈਂ ਚੁੱਪ ਸਾਂ। ਵੇ ਮੈਂ ਰਿੜਕਦੀ ਸਾਂ, ਵੇ ਮੈਂ ਕੱਤਦੀ ਸਾਂ, ਵੇ ਮੈਂ ਗਾਉਂਦੀ ਸਾਂ, ਵੇ ਮੈਂ ਚੁੱਪ ਵੀ ਸਾਂ। ਤੇਰੀ ਯਾਦ ਆਈ, ਤੇਰੀ ਯਾਦ ਸੀ ਭਲਿਆ ਮਾਇਆ ਵੇ, ਪਰ ਉਹ ਤੂੰ ਨਹੀਂ ਸੈਂ। ਇਹ ਨਜ਼ਮ ਸੀ ਉਹਨਾਂ ਦੀ। ਤੁਸੀਂ ਦੇਖਿਆ ਕਿ ਇਹ ਨਜ਼ਮ ਪੂਰੀ ਦੀ ਪੂਰੀ ਨਜ਼ਮ ਰੋਮਾਨੀਅਤ ਦੇ ਵਿੱਚ ਡੁੱਬੀ ਹੋਈ ਹੈ, ਜਜ਼ਬੇ ਨੇ ਇਹਦੇ ਵਿੱਚ, ਔਰ ਇਹਦੇ ਵਿੱਚ ਜਜ਼ਬਿਆਂ ਦੀ ਸ਼ਿੱਦਤ ਤੇ ਸਹਿਲ ਅੰਦਾਜ਼ ਹੈ ਬਿਆਨਨ ਦਾ। ਇੰਝ ਲੱਗਦਾ ਹੈ ਕਿ ਇਹ ਜਜ਼ਬੇ, ਇਹ ਖਿਆਲ, ਇਹ ਤਸੱਵੁਰ ਮਹਿਬੂਬ ਦੇ ਨਾਲ, ਯਾਦ ਦੇ ਨਾਲ ਵੀ ਜੁੜੇ ਨੇ ਤੇ ਉਹਦੀਆਂ ਲਾਡ ਤੇ ਮੁਹੱਬਤ ਦੇ ਨਾਲ ਵੀ ਜੁੜੇ ਨੇ। ਅਹਿਮਦ ਰਾਹੀ ਕਿਉਂ ਜੇ ਗੀਤ ਦੇ ਸ਼ਾਇਰ ਵੀ ਨੇ, ਇਸ ਨਜ਼ਮ ਦੇ ਵਿੱਚ ਜਿਹੜਾ ਅੰਦਾਜ਼ ਹੈ ਉਹ ਗੀਤ ਦਾ ਵੀ ਹੈ। ਪੂਰੀ ਨਜ਼ਮ ਦਾ ਜਿਹੜਾ ਤਾਸੁਰ ਹੈ ਮੁੱਢ ਤੋਂ ਲੈ ਕੇ ਅਖੀਰ ਤੱਕ ਇੱਕੋ ਹੀ ਹੈ। ਐਸੀ ਉਹਦੇ ਬਾਰੇ ਥੋੜੀ ਜਿਹੀ ਤਕਨੀਕੀ ਗੱਲ। ਹੁਣ ਅਸੀਂ ਪਹਿਲੇ ਬੰਦ ਨੂੰ ਦੇਖਦੇ ਹਾਂ। ਜੇ ਮੈਂ ਦੁੱਧ ਰਿੜਕਾਂ, ਦੁੱਧ ਨੂੰ ਰਿੜਕ ਕੇ ਮੱਖਣ ਕੱਢਿਆ ਜਾਂਦਾ ਹੈ, ਉਹਦੇ ਬਾਅਦ ਉਹਦੀ ਲੱਸੀ ਬਣਾਈ ਜਾਂਦੀ ਹੈ। ਪਿੰਡਾਂ ਥਾਵਾਂ ਦੇ ਵੇਲੇ ਦੇ ਵਿੱਚ, ਪਿੰਡਾਂ ਥਾਵਾਂ ਦੇ ਵਿੱਚ ਅੱਜ ਵੀ ਸਮਾਣੀਆਂ ਮੁਟਿਆਰਾਂ ਇਹੀ ਕਰਦੀਆਂ ਨੇ। ਤੇ ਜਦੋਂ ਇਹ ਸ਼ਾਇਰੀ ਕੀਤੀ ਜਾ ਰਹੀ ਹੈ, ਅਹਿਮਦ ਰਾਹੀ ਹੋਰਾਂ ਦਾ ਜਿਹੜਾ ਪਹਿਲਾ ਸ਼ੇਰੀ ਪਰਾਗਾ ਆ ਰਿਹਾ ਤ੍ਰਿੰਜਨ, ਉਸ ਵੇਲੇ ਪੰਜਾਬ ਅੰਦਰ ਸ਼ਹਿਰੀ ਵਸੋਂ ਇੰਨੀ ਵੱਧ ਨਹੀਂ ਸੀ ਜਿੰਨੀ ਅੱਜ ਹੈ। ਉਸ ਵੇਲੇ ਬਹੁਤੇ ਲੋਕ ਪਿੰਡਾਂ ਥਾਵਾਂ ਤੇ ਵਸਦੇ ਸਨ ਤੇ ਪੇਂਡੂ ਜਿਹੜਾ ਜੀਵਨ ਸੀ ਉਹ ਜ਼ਿਆਦਾ ਲੋਕ ਜਿਹੜਾ ਹੰਡਾ ਰਹੇ ਸਨ। ਇਸੇ ਲਈ ਅਹਿਮਦ ਰਾਹੀ ਹੋਰੀ ਜਿਹੜੀ ਵਸੇਬ ਦੀ ਗੱਲ ਕਰਦੇ ਨੇ
ਜਿਹੜੀ ਵਸੋਂ ਦੀ ਗੱਲ ਕਰਦੇ ਨੇ, ਜਿਹੜੇ ਲੁਕਾਈ ਦੀ ਗੱਲ ਕਰਦੇ ਪਏ ਨੇ, ਉੱਥੇ ਰੋਜ਼ਮर्रा ਦਾ ਮਾਮੂਲ ਸੀ, ਰੋਜ਼ਮर्रा ਦਾ ਕੰਮ ਸੀ। ਜੇ ਮੈਂ ਦੁੱਧ ਰਿੜਕ ਰਹੀ ਹੈ ਖਤੂਨ ਤੇ ਉਹਨੂੰ ਯਾਦ ਆ ਰਹੀ ਆ ਕੇ ਕਰੇ ਚੋਲਾ। ਹੁਣ ਚੋਲਾ ਦਾ ਮਤਲਬ ਹੈ ਛੇੜਖਾਨੀਆਂ ਕਰਨਾ, ਅਟਕੇਲੀਆਂ ਕਰਨਾ, ਮਜ਼ਾਕ ਕਰਨਾ। ਹੁਣ ਦੱਸ ਮੈਨੂੰ ਤੈਨੂੰ ਯਾਦ ਕਰਾਂ ਕਿ ਮੈਂ ਦੁੱਧ ਰਿੜਕਾਂ। ਲੇਕਿਨ ਕਹਿੰਦੀ ਕਿ ਹੁਣ ਦੱਸ ਕਿ ਮੈਂ ਤੈਨੂੰ ਯਾਦ ਕਰਾਂ ਜਾਂ ਦੁੱਧ ਰਿੜਕਾਂ। ਕਿ ਜਿਹੜਾ ਰੋਜ਼ਮर्रा ਦਾ ਜਿਹੜਾ ਕੰਮ ਹੈ ਉਹ ਸਮਾਣੀ ਕਹਿ ਰਹੀ ਹੈ ਕਿ ਜਦੋਂ ਮੈਂ ਉਹ ਕਰ ਰਹੀ ਹਾਂ ਤੇ ਮੈਨੂੰ ਤੇਰੀ ਯਾਦ ਜਿਹੜੀ ਹੈ ਉਹ ਸਤਾਉਣ ਲੱਗਦੀ, ਉਹ ਯਾਦ ਤੰਗ ਕਰਨ ਲੱਗਦੀ ਹੈ, ਉਹ ਕੰਮ ਕਰਨ ਦੇ ਵਿੱਚ ਰੁਕਾਵਟ ਬਣ ਕੇ ਆ ਜਾਂਦੀ। ਇੱਕ ਬੋਲੀ ਹੈ ਆਸਫ ਰਜ਼ਾ ਹੋਰਾਂ ਦੀ, ਉਹ ਬੋਲੀ ਤੁਸੀਂ ਦੇਖੋ, ਉਹਦੇ ਵਿੱਚ ਵੀ ਯਾਦ ਦੇ ਹਵਾਲੇ ਨਾਲ ਤੇਰੀ ਯਾਦ ਬੜੀ ਟੁੱਟ ਪੈਣੀ ਹੰਝੂਆਂ ਦਾ ਦਾਜ ਮੰਗਦੀ। ਤੇਰੀ ਯਾਦ ਬੜੀ ਟੁੱਟ ਪੈਣੀ ਹੰਝੂਆਂ ਦਾ ਦਾਜ ਮੰਗਦੀ। ਕਿ ਜੇ ਉਹਨੂੰ ਰੋਜ਼ਮर्रा ਕੰਮ ਦੇ ਵਿੱਚ ਉਹਨੂੰ ਮਹਿਬੂਬ ਦੀ ਯਾਦ ਆ ਰਹੀ ਹੈ ਤੇ ਆ ਕੇ ਉਹਦੇ ਨਾਲ ਠਕੇਲੀਆਂ ਕਰ ਰਹੀ ਹੈ, ਉਹਨੂੰ ਕੰਮ ਤੋਂ, ਉਹਨੂੰ ਰੋਜ਼ਮर्रा ਦੇ ਕੰਮ ਤੋਂ ਦੂਰ ਕਰ ਦਿੰਦੀ ਹੈ, ਤੇ ਫਿਰ ਉਹ ਮਹਿਬੂਬ ਨਾਲ ਹੀ ਜਿਵੇਂ ਗੱਲ ਕਰ ਰਹੀ ਹੈ, ਹੁਣ ਦੱਸ ਮੈਨੂੰ ਤੈਨੂੰ ਯਾਦ ਕਰਾਂ ਕਿ ਮੈਂ ਦੁੱਧ ਰਿੜਕਾਂ, कि मैं रोजमर्रा के काम करा, मैं जीवन हंडावा कि मैं दुध रिड़का। और भी कम है जमाने में मोहब्बत के सिवा, चाहते और भी हैं एक तेरी चाहत के सिवा। आखिर तो कहनी कि मैं महबूब नूं की करा, मैं मेरी जिंदगी दे विच महबूब दी याद ही मेरा सरमाया हयात बन गया, ते मैं अपना ध्यान जिहड़ा है वो किसी काम विच नहीं ला सकती, क्यों जे मैनू महबूब दी याद ने उलझना विच पा दिता है। ते फिर उही जिहड़ियां यादां ने, उही जिहड़े ख्याल ने, उही जिहड़े तसव्वुरात ने, उही जिहड़े रंग ने, हुसैन शाहिद होरी पंजाबी जुबान दे बड़े बड़े नकाद ते नावलिस्ट भी ने, वो कहंदे ने कि तेनू छड्ड के भी ना गईयां, तेनू छड्ड के भी ना गईयां तेरियां दिलों उड़ीकां, केड़े जादू नाल मिटावां शीशे विचों लीकां। हुसैन शाहिद होरी भी इन्हीं उस याद के हवाले नाल, तेरी याद के हवाले नाल ही बार बार जिहड़े ने मिसरे बदल रहे ने। अगला बंद असीं उस ते आने आ, जे मैं पावां पूनी तेरी याद आवे, खिच होवे दूनी हुण दस मैनू तेनू याद करा कि मैं पावां पूनी। पूनी पाना चरखा जदों कत्तिया जाता है, रुई दी वो अट्टी हुंदी है जिस तों सूतर, रुई दा वटिया होया यानी जिस तों सूतर कत्ती दा, सूतर बनाईदा है। यानी कि वो जदों यानी उस वेले सूतर जिहड़ा पंजाब दे अंदर उस वेले सूतर कत्तिया जा रहा सी, पूनियां बन रही सन। यानी कि जदों मैं सूतर कत रही हाँ, मैनू महबूब की याद आ रही है, फिर खिच जी, फिर जी तड़प है, जी अंदर जरा तसव्वुर है महबूब का, वो किसी पासे नहीं रहन दिंदा ना। हुण दस मैनू तेनू याद करा कि मैं पावां, कि मैं हुण तेनू याद करा या पूनी पावां, कि मेरे कोल ते काम जिहड़ा जिंदगी का वो कोई नहीं हो रहा। एक शेर है एवं जिहड़ा याद के हवाले नाल उहदा शायर नहीं सेन च कि खिलरे पुलरे दुख वेखे ते आई ओदी याद, बिल्कुल अपने वाला वांगर जेड़ी सी आजाद। खिच होवे दूनी जिहड़ी खिच ओदी जिहड़ी पै रही है, हुण दस मैनू तेनू याद करा कि मैं पावां पूनी। कहंदा कि मैं हुण पूनियां नहीं पा सकदी, मैं दुध रिड़कना छड्ड दिता है, मैं चरखे ते बैठिया पूनी जदों पानी आ ते फिर तेरी याद आन लगती है। तेरी याद जिहड़ी जदों तंग करती है ते महबूब दीयां यादां दा सिलसिला मुक्कण दा ना ही नहीं लै रहा। पहले बंद दे विच दुध रिड़कड़ी, दूजे बंद दे विच जदों काम तो फारग हो कहंदी कि मैं जदों पूनी कत्तन लगदी, चरखा जदों कत्तन लगदी, पूनी वटदी हां ते मैनूं महबूब दीयां यादां आ जांदियां ने, और फिर इंज लगदा जिवें प्यार होर वध रिहा है, जिवें औखे वेले पीड़ां जिहड़ियां ने वो जाग रही ने।
ਸੁੱਤਿਆਂ ਜਾਗਦਿਆਂ ਉਸ ਨੂੰ ਉਸ ਮਹਿਬੂਬ ਤੋਂ ਛੁਟਕਾਰਾ ਨਹੀਂ ਹੈ। ਉਹਦੀਆਂ ਯਾਦਾਂ ਉਹਦੇ ਆਲ ਦੁਆਲੇ ਨੇ ਔਰ ਉਸੇ ਯਾਦਾਂ ਦੇ ਵਿੱਚ ਹੀ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਾਰ ਰਹੀ। ਜਿਵੇਂ ਕਿ ਇੱਕ ਸ਼ੇਰ ਹੈ ਇਰਸ਼ਾਦ ਸੰਧੂ ਹੋਰਾਂ ਦਾ, ਕਹਿੰਦੇ ਨੇ ਕਿ ਸੁੱਤੀਆਂ ਪੀੜਾਂ ਫੇਰ ਜਗਾਵਣ ਲੱਗ ਪਏ, ਸੁੱਤੀਆਂ ਪੀੜਾਂ ਫੇਰ ਜਗਾਵਣ ਲੱਗ ਪਏ ਨੇ, ਸੱਜਣ ਅੱਜ ਕੱਲ ਆਵਣ ਜਾਵਣ ਲੱਗ ਪਏ ਨੇ। ਕਿ ਜਿਹੜੀ ਖਿੱਚ ਹੈ, ਜਿਹੜੀ ਤੜਪ ਹੈ, ਉਹ ਨਹੀਂ ਮੁੱਕ ਰਹੀ, ਉਹ ਹਮੇਸ਼ਾ ਵੱਧਦੀ ਜਾ ਰਹੀ ਹੈ। ਤੀਸਰਾ ਜਿਹੜਾ ਬੰਦ ਹੈ ਉਹ ਵੀ ਯਾਦ ਦੇ ਹਵਾਲੇ ਨਾਲ ਹੈ। ਜੇ ਮੈਂ ਗੀਤ ਗਾਵਾਂ ਤੇਰੀ ਯਾਦ ਆਵੇ, ਗੀਤ ਬਣੇ ਹਾਵਾਂ ਹੁਣ ਦੱਸ ਮੈਨੂੰ ਵੇ ਮੈਂ ਗੀਤ ਗਾਵਾਂ ਕਿ ਮੈਂ ਪਰਾਂ ਹਾਵਾਂ। ਯਾਨੀ ਕਿ ਜਦੋਂ ਪਹਿਲੇ ਦੁੱਧ ਰਿੜਕ ਰਹੀ ਹੈ, ਪੌਣੀ ਪਾ ਰਹੀ ਹੈ, ਜਦੋਂ ਕੰਮ ਕਰ ਰਹੀ ਹੈ, ਮੇਰੇ ਸਾਰੇ ਕੰਮ ਨਹੀਂ ਹੋ ਰਹੇ, ਤੇ ਫਿਰ ਮੈਂ ਜਦੋਂ ਗੀਤ ਗਾਣ ਲੱਗਦੀ ਹਾਂ ਆਪਣੇ ਮਹਿਬੂਬ ਦੇ ਜ਼ਿਕਰ ਹੀ ਉਹਨੂੰ ਗੁਣਗੁਣਾ ਕੇ ਕਰਨ ਲੱਗਦੀ ਹਾਂ, ਤੇ ਤੇਰੀਆਂ ਯਾਦਾਂ ਮੈਨੂੰ ਘੇਰਾ ਪਾ ਲੈਂਦੀਆਂ ਨੇ, ਤੇਰੀਆਂ ਯਾਦਾਂ ਮੈਨੂੰ ਚਫੇਰੇ ਜਿਹੜੇ ਨੇ ਉਹ ਮੇਰੇ ਆਣ ਖਲੋਂਦੀਆਂ ਨੇ। ਤੇ ਇਹ ਜਿਹੜੇ ਗੀਤ ਦੀ ਬਜਾਏ ਜਿਹੜੇ ਮੇਰੇ ਹੋਂਠਾਂ ਚੋਂ ਜਿਹੜੇ ਗੀਤ ਨਿਕਲਣੇ ਹੁੰਦੇ ਸੀ, ਉਹ ਗੀਤ ਦੀ ਬਜਾਏ ਹਾਵਾਂ ਬਣ ਜਾਂਦੀਆਂ ਨੇ। ਕਹਿੰਦੀ ਕਿ ਹੁਣ ਦੱਸ ਮੈਂ ਕਿ ਉਹ ਗੀਤ ਗਾਵਾਂ ਕਿ ਹਾਵਾਂ ਭਰਾਂ, ਕਿ ਮੈਨੂੰ ਤੇਰੀ ਯਾਦ ਨੇ ਹਾਵਾਂ ਦੇ ਵਿੱਚ ਲਿਆ ਖੜਾ ਕੀਤਾ ਹੈ। ਸਜਾਦ ਬੁਖਾਰੀ ਹੋਰੀ ਐਸੇ ਤਰ੍ਹਾਂ ਦੀ ਸੂਰਤ ਹਾਲ ਦੇ ਹਵਾਲੇ ਨਾਲ ਲਿਖਦੇ ਨੇ ਕਿ ਸਾਰੀ ਰਾਤ ਜਗਾਂਦੀ ਰਹਿੰਦੀ ਏ, ਅੱਖ ਤੇਰੀ ਤਸਵੀਰ ਬਣਾਉਂਦੀ ਰਹਿੰਦੀ ਏ। ਸਜਾਦ ਬੁਖਾਰੀ ਉਹਨਾਂ ਦਾ ਸ਼ੇਰ ਹੈ ਕਿ ਜਿਵੇਂ ਉਹ ਗੀਤ ਗਾਉਣ ਲੱਗਦੀ ਏ ਤੇ ਉਹਦੀ ਗੀਤ ਵੀ ਹਾਵਾਂ ਬਣ ਜਾਂਦੀਆਂ ਨੇ, ਕਿ ਜਿਵੇਂ ਅੱਖ ਜਿਹੜੀ ਹੈ ਉਹਦੀ ਤਸਵੀਰ ਬਣਾ ਰਹੀ, ਮਤਲਬ ਹੰਝੂ ਜਿਹੜੇ ਨੇ ਵਗ ਰਹੇ ਨੇ। ਤੇ ਉਸਲਾ ਇੱਕ ਸ਼ੇਰ ਤੁਹਾਨੂੰ ਸ਼ਾਇਦ ਸੰਧੂ ਹੋਰਾਂ ਦਾ ਵੀ ਸੁਣਿਆ ਸੀ ਕਿ ਸੁੱਤੀਆਂ ਪੀੜਾਂ ਵੀ ਜਗਣ ਲੱਗ ਪਈਆਂ ਨੇ। ਅੰਜਮ ਰਾਣਾ ਹੋਰੀ ਜਾਂ ਹਿਜਰ ਦੇ ਹਵਾਲੇ ਨਾਲ ਕਹਿੰਦੇ ਨੇ ਕਿ ਹਿਜਰ ਤੁਹਾਨੂੰ ਦੱਸੇਗਾ ਜ਼ਿੰਦਗੀ ਕਿੰਨੀ ਲੰਮੀ ਹੈ। ਇੱਕ ਤੇ ਹਿਜਰ ਦੇ ਹਵਾਲੇ ਨਾਲ ਅੰਜਮ ਰਾਣਾ ਦਾ ਸ਼ੇਰ ਹੈ ਕਿ ਜਦੋਂ ਕਹਿੰਦੇ ਨੇ ਕਿ ਖੋਰੇ ਫਿਰ ਮੈਨੂੰ ਹਾਸੇ ਸ਼ਾਸੇ ਨਹੀਂ, ਖੋਰੇ ਕਿਹੜੇ ਪਾਸੇ ਨਿਕਲ ਜਾਂਦੇ ਨੇ, ਮੇਰੇ ਵਿੱਚੋਂ ਹਾਸੇ ਨਿਕਲ ਜਾਂਦੇ ਨੇ। ਜਦੋਂ ਹਾਸੇ ਨਿਕਲ ਜਾਣ ਫਿਰ ਹਾਵਾਂ ਬਚਦੀਆਂ ਨੇ, ਜਦੋਂ ਹਾਸੇ ਨਿਕਲ ਜਾਣ ਫਿਰ ਹਾਵਾਂ ਬਚਦੀਆਂ ਨੇ। ਤੇ ਇੱਥੇ ਜਿਹੜਾ ਤੀਸਰਾ ਬੰਦ ਹੈ, ਇਸ ਬੰਦ ਦੇ ਵਿੱਚ ਉਦਾਸੀ ਵਾਲਾ ਦੌਰ ਸ਼ੁਰੂ ਹੋ ਜਾਂਦਾ ਹੈ। ਇਹ ਉਦਾਸੀ ਆਪਣਾ ਦਿਲ ਪਰਚਾਵਨ ਤੇ ਦਿਲ ਕਰਦਾ ਹੈ, ਪਰ ਉਦੋਂ ਹਾਵਾਂ ਆਉਣਾ ਸ਼ੁਰੂ ਹੋ ਜਾਂਦੀਆਂ ਨੇ। ਫਿਰ ਉਹਦੇ ਉੱਤੇ ਉਦਾਸੀ ਜਿਹੜੀ ਹੈ ਉਹ ਹਮੇਸ਼ਾ ਵਾਸਤੇ ਜਿਵੇਂ ਤਾਰੀ ਹੋ ਜਾਂਦੀ ਹੈ। ਤੇ ਅਗਲੇ ਬੰਦ ਵਿੱਚ ਸ਼ਾਇਰ ਉਸ ਸਮਾਨੀ ਦੇ ਤਸੱਵੁਰ ਨੂੰ, ਉਸ ਦੇ ਖਿਆਲ ਨੂੰ, ਉਸ ਦੇ ਜਜ਼ਬੇ ਨੂੰ ਬਿਆਨ ਕਰਦਾ ਹੈ। ਜੇ ਮੈਂ ਚੁੱਪ ਰਵਾਂ ਤੇਰੀ ਯਾਦ ਆਵੇ, ਗੁੱਝੇ ਦੁੱਖ ਸਮਾਂ। ਗੁੱਝੇ ਦੁੱਖ ਸਹਿਣਾ ਯਾਨੀ ਕਿ ਛੁਪੇ ਹੋਏ, ਲੁਕੇ ਹੋਏ ਜਿਹੜੇ ਸਾਹਮਣੇ ਨਜ਼ਰ ਨਹੀਂ ਆਉਂਦੇ, ਯਾਨੀ ਕਿ ਉਹ ਜਿਹੜੇ ਗੀਤ, ਜਿਹੜੇ ਲਫ਼ਜ਼ ਨੇ, ਜਿਹੜੇ ਜਜ਼ਬੇ ਨੇ, ਉਹ ਮੇਰੇ ਛੁਪੇ ਹੋਏ ਨੇ, ਮੇਰੇ ਅੰਦਰ ਦੇ ਨੇ, ਉਹ ਮੈਨੂੰ ਯਾਦ ਆਉਣ ਲੱਗਦੇ ਨੇ। ਤੇ ਹੁਣ ਦੱਸ ਮੈਨੂੰ ਵੀ ਮੈਂ ਚੁੱਪ ਰਵਾਂ ਕਿ ਮੈਂ ਦੁੱਖ ਸਮਾਂਗੀ। ਯਾਨੀ ਕਿ ਜੇ ਮੈਂ ਚੁੱਪ ਰਹਿੰਦੀ ਹਾਂ, ਜੇ ਮੈਂ ਆਪਣੇ ਦਿਲ ਦੀ ਹਾਲਤ ਕਿਸੇ ਨੂੰ ਨਹੀਂ ਦੱਸਦੀ, ਤੇ ਫਿਰ ਵੀ ਤੇਰੀ ਯਾਦ ਨਹੀਂ ਰੱਖੀ ਜਾਂਦੀ, ਤੇਰੀ ਯਾਦ ਆਉਂਦੀ ਰਹਿੰਦੀ। ਜਿਵੇਂ ਆਗਾ ਨਿਸਾਰ ਹੋਰੀ ਪੰਜਾਬੀ ਦੇ ਵਧੀਆ ਸ਼ਾਇਰ, ਉਹ ਕਹਿੰਦੇ ਨੇ ਕਿ ਕੋੜੀਆਂ ਯਾਦਾਂ ਅਥਰੂ ਖਾਰੇ ਚੰਗੇ ਲੱਗਦੇ ਨੇ, ਕੋੜੀਆਂ ਯਾਦਾਂ ਅਥਰੂ ਖਾਰੇ ਚੰਗੇ ਲੱਗਦੇ ਨੇ, ਤੇਰੇ ਬਾਝੋਂ ਇਹ ਚਟਖਾਰੇ ਚੰਗੇ ਲੱਗਦੇ ਨੇ। ਕਿ ਤੇਰੇ ਬਾਝੋਂ ਮੈਨੂੰ ਚੁੱਪ ਜੇ ਮੈਂ ਰਹਿੰਦੀ ਹਾਂ ਤੇ ਫਿਰ ਵੀ ਮਹਿਬੂਬ ਯਾਦ ਆਉਂਦਾ ਹੈ। ਜੇ ਮੈਂ ਆਪਣੇ ਅੰਦਰ ਤੇ ਦੁੱਖ ਸਹਿਨੀ ਹਾਂ ਤੇ ਫਿਰ ਵੀ ਮੈਨੂੰ ਮਹਿਬੂਬ ਯਾਦ ਆਉਂਦਾ, ਤੇ ਮੈਨੂੰ ਕੋਈ ਇਹਦਾ ਹੱਲ ਨਹੀਂ ਨਜ਼ਰ ਆ ਰਿਹਾ। ਮੈਂ ਐਸੇ ਦੁੱਖ ਦੇ ਵਿੱਚ, ਐਸੇ ਕਰਬ ਦੇ ਵਿੱਚ ਜੀ ਰਹੀ ਹਾਂ, ਤੇ ਆਪਣੇ ਮਹਿਬੂਬ ਨੂੰ ਚੇਤੇ ਕਰਦੀ ਹੈ ਕਿ ਚੁੱਪ ਰਹਿਣ ਵਿੱਚ ਬਿਹਤਰੀ ਨਜ਼ਰ ਆਉਂਦੀ ਹੈ, ਪਰ ਚੁੱਪ ਵੀ ਨਹੀਂ ਰਹਿਣ ਹੁੰਦਾ। ਅੰਦਰ ਦੇ ਦੁੱਖ ਸਤਾਵਣ ਲੱਗ ਜਾਂਦੇ ਨੇ, ਤਕਲੀਫ ਦੇਣ ਲੱਗ ਜਾਂਦੇ ਨੇ। ਫਿਰ ਉਹ ਮਹਿਬੂਬ ਤੋਂ ਹੀ ਪੁੱਛਦੀ ਹੈ ਕਿ ਮੈਂ ਚੁੱਪ ਰਵਾਂ ਜਾਂ ਦੁੱਖ ਹੀ ਸਹਿੰਦੀ ਰਵਾਂ।
क्योंकि जे मैं चुप नहीं रही तो मैनू यादां दा जिहड़ी पीड़ है, जिहड़ी हिजर की जिहड़ी पीड़ है अंदरों अंदर ही मैनू खा जाएगी और अंदर ही अंदर मैनू मुका जाएगी। आखिरी बंद जिहड़ा वो पढ़ने आ, उहदे विच पूरी नज़म दा जिहड़ी उदासी दा जिहड़ा मूड है, उदासी दा जिहड़ा तसव्वुर है, उदासी दा जिहड़ा ख्याल है वो ज्यादा हो जाता है। वे मैं रिड़कदी सां, वे मैं कतदी सां, वे मैं गमदी सां, वे मैं चुप भी सां, तेरी याद आई, तेरी याद से पलिया मैया, पर तू नहीं सी। हुण एक तस्वीर बन जाती है, जिवें असीं मुनीर नियाज़ी के हवाले नाल गल करदे होए किहा सी कि मुनीर नियाज़ी दीआं नज़मां दे विच तस्वीर बन जाती, यानी कि उहदी नज़म जिहड़ी है वो एक तसव्वुर सामने लिया के खड़ी करदी है। अहमद राई दीआं नज़मां दे विच भी एक ख्याल, एक तसव्वुर सामने नजर आने लगता है। यानी कि जदों मैं रिड़कदी सां, काम करदी, कतदी सां, चरखा कतदी, या मैं गीत गांदी सां, या मैं चुप सां, खामोश सां, फिर भी तेरी याद आ रही थी। तेरी याद सी भलिया माइया भी, पर तू नहीं सा। तेरी याद सी पर तू नहीं सी। रुमानियत दे विच डुबिया होया महबूब दीआं यादां नूं भुलावन लई उसने अपने आप नूं जीवन दे काम काज विच लाया, पर वो काम काज भी उन्हों नई यादां तो छुटकारा दे सकिया। इस करके वो वेखती है कि महबूब दीआं यादां ही उहदे आल दुआले ने, उहदे अंदर ने। और ऐसे भी आखिरी मिसरे विच गिले शिकवे करन दे बाद महबूब नूं आख्या जा रहा कि तू ते भुल गया सारियां गल्लां, तू ते जिहड़ा बड़ा चंगा सी और मुहब्बत दा जिहड़ा जमाना सी बड़ा खुशगवार सी, पर तेरियां यादां जिहड़ियां ने वो मैनू सता भी रहियां ने, मैनू तंग भी कर रहियां ने। मैं उस दे उत्ते काबू नहीं रख रही और वो मैनू किसी तरह भी डक नहीं रही, और तेरियां यादां जिहड़ियां ने वो किसी तरह भी खत्म नहीं हो रही। ते उहदे यादां दे विच ही मैं निकलनी है या तू निकलना है, और तेरियां यादां तेरे दुआले ही घूमदियां रहिंदियां ने और तेरे नाल वसल दी तांगी रखदियां ने। जिवें कि रज़ा हसन दा शेर है बड़ा सोहना, हासिल ते इक्को दा इक्को बचदा है, हासिल ते इक्को दा इक्को बचदा है, यादां भावें जमा करां तफरीक करां, यादां भावें जमा करां तफरीक करां। कहना यादां मैं जिवें कर लवां, महबूब तो वक्त कुछ नहीं होएगा, महबूब ही हैगा और उहदे नाल ही शिकवे ने, उहदे नाल ही शिकायतां ने, उहदे नाल ही दिल दा करब जिहड़ा है साझा कीता जा सकदा है, और उहदी आस ही जिहड़ी है वो हर याद दे विच भी लुकी हुई है और वही लुकी रहेगी। पूरी नज़म दे विच अहमद राई होरां ने याद दे हवाले नाल बहुत खूबसूरत अपने विचार बयान किए, जज्बियां दी शिद्दत नूं बयानिया और उस सवाणी दे अंदर दे दुख नूं भी, अंदर दे ख्यालां नूं भी सामने लियांदा, और अदे विच आम रोजमर्रा दी जिहड़ी रहतल दी जिहड़ी वसों दी जिहड़ी लफ्जावली है वो वरती तां जो आम कारी नूं भी उन्हां दी गल समझ आ सके।